5 ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਜਿਨ੍ਹਾਂ ਨੇ ਜੋ ਰਿਫਲੈਕਟਿੰਗ ਪੂਲ ਹੈਗਾ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਸ ਨੂੰ ਟੈਂਪਰ ਕੀਤਾ ਹੈਗਾ। ਕਹਿੰਦੇ ਵੀ 10 ਸਾਲਾਂ ਤੱਕ ਦੀ ਜਿਹੜੀ ਸਜ਼ਾ ਆ ਉਹਨਾਂ ਨੂੰ ਸੁਣਾਈ ਜਾ ਸਕਦੀ ਆ ਇਸ ਡਿਸਟਰਕਸ਼ਨ ਦੇ ਮਾਮਲੇ ਦੇ ਵਿੱਚ। ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈਗਾ ਕਿਉਂਕਿ ਕਾਫੀ ਜ਼ਿਆਦਾ ਟਰੰਪ ਉਹਨਾਂ ਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਵਿਰੋਧ ਹੋਇਆ ਸੀ ਜਾਂ ਕ੍ਰਿਟਿਸਿਜ਼ਮ ਹੋਇਆ ਸੀ ਇਸ ਪੂਲ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਪੇਂਟ ਕੀਤਾ ਸੀ ਤੇ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਇਹ ਉੱਥੇ ਐਲਗੀ ਹੋ ਗਈ ਤੇ ਕਾਫੀ ਜ਼ਿਆਦਾ ਜਿਹੜਾ ਪਾਣੀ ਆ ਉਹ ਖਰਾਬ ਲੱਗਦਾ ਸੀ। ਸੋ ਉਸ ਤੋਂ ਬਾਅਦ ਹੁਣ 5 ਲੋਕਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਸਾਬਕਾ ਓਲੰਪੀਅਨ ਵੀ ਹੈਗਾ ਆ ਸਾਈਕਲਿੰਗ ਦਾ। ਸੋ ਉਹਨਾਂ ਦੇ ਉੱਤੇ 10 ਸਾਲਾਂ ਤੱਕ ਦੀ ਜਿਹੜੀ ਸਜ਼ਾ ਲਾਈ ਜਾ ਸਕਦੀ ਹੈਗੀ ਆ। ਸਾਬਕਾ ਯੂਐਸ ਦੇ ਓਲੰਪੀਅਨ ਡੇਵਿਡ ਡੈਵੀ ਹਰਨ ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਪਹਿਲਾਂ 5 ਘੰਟਿਆਂ ਦੇ ਲਈ ਤੇ ਕਹਿੰਦੇ ਪਈ ਉਸ ਨੇ ਜੋ ਰਿਫਲੈਕਟਿੰਗ ਪੂਲ ਆ ਉਹਦੀ ਜਿਹੜੀ ਕੋਟਿੰਗ ਸੀ ਜਿਹੜੀ ਕੀਤੀ ਗਈ ਸੀ ਪੇਂਟ ਦੀ ਉਸ ਨੂੰ ਡੈਮੇਜ ਕੀਤਾ ਹੈਗਾ। ਮਰੀਨ ਵਨ ਨੇ ਸਪੌਟ ਕੀਤਾ ਵੀ ਹੋਰ ਲੋਕ ਵੀ ਉੱਥੇ ਜਿਹੜੇ ਆ ਇਹਦੇ ਵਿੱਚ ਇਨਵੋਲਵ ਸੀਗੇ। 250ਵੀਂ ਬਰਥਡੇ ਜੋ ਅਮਰੀਕਾ ਦੀ ਮਨਾਈ ਜਾ ਰਹੀ ਹੈਗੀ ਆ 2 ਹਫ਼ਤਿਆਂ ਦੇ ਵਿੱਚ ਮਨਾਈ ਜਾਣੀ ਆ। ਸੋ ਉਹਦੇ ਸੰਬੰਧ ਦੇ ਵਿੱਚ 300 ਫੁੱਟ ਲੌਂਗ ਗੈਸ਼ ਇਹ ਜਿਹੜਾ ਪੂਲ ਹੈਗਾ ਰਿਫਲੈਕਟਿੰਗ ਪੂਲ ਉਹਦੇ ਉੱਤੇ ਪੇਂਟ ਕੀਤਾ ਗਿਆ ਸੀ ਤੇ ਨਵਾਂ ਪਾਣੀ ਪਾਇਆ ਗਿਆ ਸੀ ਤੇ ਮੁੜ ਕੇ ਹੁਣ ਕਹਿੰਦੇ ਵੀ ਕੈਮੀਕਲ ਉਹਦੇ ਚ ਪਾਏ ਗਏ ਆ ਜਿਹਦੇ ਕਰਕੇ ਸਾਰਾ ਕੁਝ ਡੈਮੇਜ ਹੋਇਆ ਹੈਗਾ ਆ। ਇਹ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿ ਰਿਹਾ ਹੈ। ਇਸ ਤੋਂ ਬਿਨਾਂ ਇੱਕ 8647 ਟਰਮ ਵੀ ਬਾਹਰ ਪਾਰਕ ਦੇ ਵਿੱਚ ਜਿਹੜੀ ਆ ਯੂਜ਼ ਕੀਤੀ ਗਈ ਸੀ। 86 ਜੋ ਮੰਨੇ ਜਾਂਦੇ ਹੈਗੇ ਆ ਵੀ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਤੇ 47 ਜੋ ਪ੍ਰੈਜ਼ੀਡੈਂਟ ਹੈਗੇ ਆ। ਸੋ ਇਹ ਜੋ ਪ੍ਰੋਸੀਕਿਊਟਰਸ ਆ ਉਹ ਕਹਿ ਰਹੇ ਹੈਗੇ। ਜੀ ਬਿਲਕੁਲ। ਸੋ ਨੈਸ਼ਨਲ ਗਾਰਡ ਨੂੰ ਜਿਹੜਾ ਲਾਇਆ ਗਿਆ ਆ ਉਹਦੇ ਵਿੱਚ ਇਹੀ ਜਿਹੜਾ ਉਹ ਆਖਿਆ ਜਾ ਰਿਹਾ ਆ ਵੀ ਭਾਈ ਦੇਖੋ ਵੀ ਕੋਈ ਪਾਣੀ ਦੇ ਲਾਗੇ ਛਾਗੇ ਵੀ ਜਿਹੜਾ ਉਹ ਨਾ ਆਵੇ। ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਆ ਕਹਿੰਦੇ ਵੀ ਕਾਫੀ ਜਿਹੜਾ ਉਹ ਰੋਕ ਟੋਕ ਕੀਤੀ ਜਾ ਰਹੀ ਆ। ਉਹ ਜਿਹੜੇ ਸਾਇੰਟਿਸਟ ਆ ਜਾਂ ਦੂਜੇ ਆ ਉਹ ਕਹਿ ਰਹੇ ਆ ਵੀ ਜਦੋਂ ਤੁਸੀਂ ਸਾਇੰਸ ਤੋਂ ਪਰੇ ਹੋ ਕੇ ਗੱਲ ਕਰੋਗੇ ਵੀ ਗਰਮੀ ਹੈਗੀ ਆ ਥੱਲੇ ਤੁਸੀਂ ਪੇਂਟ ਕਰਤਾ ਉਹਦੇ ਨਾਲ ਗਰਮ ਜ਼ਿਆਦਾ ਹੋ ਗਿਆ ਪਾਣੀ ਤੇ ਐਲਗੀ ਜਿਹੜੀ ਉਹਦੇ ਕਰਕੇ ਵੱਧ ਗਈ ਆ ਤੇ ਜਦੋਂ ਕਹਿੰਦੇ ਵੀ ਤੁਸੀਂ ਉਸ ਤੋਂ ਦੂਰ ਹੁੰਦੇ ਆ ਤਾਂ ਫਿਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਦੀਆਂ ਆ। ਸੋ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਪਰ ਇਹ ਆ ਵੀ ਇਸ ਸਾਰੀ ਚੀਜ਼ ਦੇ ਵਿੱਚ ਵੈਂਡਲਿਜ਼ਮ ਦਾ ਜਿਹੜਾ ਉਹ ਨਾਂ ਲਾ ਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ ਤੇ ਨੈਸ਼ਨਲ ਗਾਰਡਸ ਨੂੰ ਉਸ ਰਿਫਲੈਕਟਿੰਗ ਪੂਲ ਦੇ ਆਲੇ ਦੁਆਲੇ ਖਿਲਾਰਿਆ ਜਿਹੜਾ ਉਹ ਗਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਬੀਤੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਨੇ ਆਪਣੀਆਂ ਪਾਵਰਸ ਨੂੰ ਲੈ ਕੇ ਇੱਕ ਤਾਨਾਸ਼ਾਹ ਦੇ ਵਾਂਗੂ ਗੱਲ ਜਿਹੜੀ ਉਹ ਕੀਤੀ ਸੀ। ਉਹ ਇਹ ਕਹਿੰਦੇ ਸੀਗੇ ਵੀ ਮੇਰੀ ਪਾਵਰ ਦੀ ਕੋਈ ਲਿਮਿਟ ਨਹੀਂ ਹੈਗੀ ਜਦ ਕਿ ਅਮਰੀਕਾ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਚਾਹੇ ਐਗਜ਼ੈਕਟਿਵ ਆ ਚਾਹੇ ਕੋਈ ਆ ਹਰ ਇੱਕ ਬ੍ਰਾਂਚ ਦੀ ਆਪੋ ਆਪਣੀ ਜਿਹੜੀ ਉਹ ਪਾਵਰ ਆ ਉਹਨਾਂ ਦੀਆਂ ਤਾਕਤਾਂ ਜਿਹੜੀਆਂ ਅਥਾਰਟੀਜ਼ ਆ ਉਹ ਤੈਅ ਹੋਈਆਂ ਆ। ਪਰ ਟਰੰਪ ਹੁਣੀ ਉਸ ਤੋਂ ਪਾਰ ਜਾਣ ਦੀ ਜਿਹੜੀ ਕੋਸ਼ਿਸ਼ ਵੀ ਨਾਲ ਦੇ ਨਾਲ ਕਰ ਰਹੇ ਆ। ਪਰ ਇਹ ਆ ਵੀ ਰਿਫਲੈਕਟਿੰਗ ਪੂਲ ਵਾਲਾ ਮੁੱਦਾ ਜਿਹੜਾ ਖਾਸਾ ਇਹਨਾਂ ਨੂੰ ਇਸ ਟਾਈਮ ਸਾਂਭਣ ਨੂੰ ਵਕਤ ਜਿਹੜਾ ਆ ਉਹ ਲੱਗ ਰਿਹਾ ਹੈਗਾ।